ਅਗਲੀ ਜਿਹੜੀ ਖਬਰ ਹੈ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਤਾਂ ਸੁਨਹਿਰੀ ਭਵਿੱਖ ਦੇ ਲਈ ਹੈ, ਪਰ ਇੱਥੇ ਠੱਗੀਆਂ ਮਾਰਨ ਤੋਂ ਆਪਣੀਆਂ ਪੁਰਾਣੀਆਂ ਆਦਤਾਂ ਛੱਡਣ ਤੋਂ ਬਾਜ਼ ਨਹੀਂ ਆਉਂਦੇ। ਤਾਜ਼ਾ ਜਿਹੜਾ ਮਾਮਲਾ ਸਵਾਨੀ ਗਰੁੱਪ ਦੇ ਨਾਲ ਜੁੜਿਆ ਹੋਇਆ, ਅਸਲ ਦੇ ਵਿੱਚ ਜਿਹੜੀ ਅੱਜ ਇੱਕ ਰਿਪੋਰਟ ਆਈ ਹੈ ਜਿਹੜੀ ਬਾਅਦ ਤਫਸੀਲ ਆਪਾਂ ਇੱਕ ਰਿਪੋਰਟ ਦੇ ਉੱਤੇ ਚਰਚਾ ਕਰਾਂਗੇ। ਇਹਦੇ ਬਾਬਤ ਆਪਾਂ ਇੱਕ ਰੀਲ ਵੀ ਪੰਜਾਬੀ ਰੇਡੀਓ ਦੇ ਉੱਤੇ ਜਿਹੜੀ ਅਪਲੋਡ ਕੀਤੀ ਆ। ਸਵਾਨੀ ਗਰੁੱਪ ਦੇ ਨਾਲ ਸੰਬੰਧਿਤ ਜਿਹੜੇ ਭਰਾ ਨੇ ਇਹ ਇਸ ਗਰੁੱਪ ਨੂੰ ਚਲਾ ਰਹੇ ਸੀਗੇ ਤੇ ਇਹਨਾਂ ਨੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੇ ਹੋਰ ਜਿਹੜੇ ਕਲੇਮ ਨੇ ਸਿਹਤ ਦੇ ਨਾਲ ਸੰਬੰਧਿਤ, ਉਹਨਾਂ ਕਲੇਮਸ ਦੇ ਵਿੱਚ ਆਪਣੀ ਦਾਅਵੇਦਾਰੀ ਠੋਕ ਕੇ ਤੇ ਮਿਲੀਅਨਸ ਆਫ ਡਾਲਰਸ ਦਾ ਜਿਹੜਾ ਫਰਾਡ ਆ ਉਹ ਕੀਤਾ ਤੇ ਹੁਣ ਇਹਨਾਂ ਨੂੰ ਕਈ 100 ਸਾਲਾਂ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਆ। ਡਾਕਟਰ ਭਾਸਕਰ ਸਵਾਨੀ 60 ਸਾਲਾਂ ਦਾ, ਅਰੁਣ ਸਵਾਨੀ ਜਿਹੜਾ ਪੈਂਸਿਲਵੇਨੀਆ ਦੇ ਰਹਿਣ ਵਾਲੇ ਸੀਗੇ ਤੇ ਇੱਕ ਸਾਥੀ ਦੇ ਨਾਲ ਮਿਲ ਕੇ ਇਹਨਾਂ ਨੇ ਦਹਾਕੇ ਤੋਂ ਵੱਧ ਸਮਾਂ ਠੱਗੀ ਦੇ ਨਾਲ ਜੁੜਿਆ ਇੱਕ ਅਪਰਾਧਿਕ ਗੈਂਗ ਚਲਾਇਆ ਤੇ ਉਹਨਾਂ ਨੂੰ ਠੱਗੀ ਦੇ ਕਈ ਮਾਮਲਿਆਂ ਦੇ ਵਿੱਚ ਹੁਣ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਜਿਹੜੀ ਸਜ਼ਾ ਉਹ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਸੁਣਾਈ ਜਾਣੀ ਹੈ ਤੇ ਭਾਸਕਰ ਸਵਾਨੀ ਨੂੰ 420 ਸਾਲਾਂ ਦੀ ਕੈਦ ਹੋ ਸਕਦੀ ਆ ਤੇ ਅਰੁਣ ਸਵਾਨੀ ਨੂੰ 415 ਸਾਲਾਂ ਦੀ ਕੈਦ ਜਿਹੜੀ ਆ ਉਹ ਵੀ ਹੋ ਸਕਦੀ ਹੈ ਤੇ ਭਾਰੀ ਜੁਰਮਾਨੇ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਵੀ ਉਹ ਕਰਨਾ ਪੈ ਸਕਦਾ। ਤੁਸੀਂ ਦੇਖੋ ਵੀ ਇਹਨਾਂ ਦਾ ਜਿਹੜਾ ਇਹ ਪੂਰਾ ਜੋ ਇਹਨਾਂ ਨੇ ਕੀਤਾ ਸੀਗਾ ਫਰਾਡ, ਇਹਦੇ ਵਿੱਚ ਕੋਈ ਇੱਕ ਏਜੰਸੀ ਨਹੀਂ ਸੀ ਇਨਵੋਲਵ। ਇਹਦੇ ਵਿੱਚ FBI ਤੋਂ ਲੈ ਕੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ, IRS ਕ੍ਰਿਮੀਨਲ ਇਨਵੈਸਟੀਗੇਸ਼ਨਸ, ਨਾਲ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਇੰਸਪੈਕਟਰ ਜਨਰਲ ਦਫ਼ਤਰ, ਮਜ਼ਦੂਰੀ ਵਿਭਾਗ ਦੇ ਇੰਸਪੈਕਟਰ ਜਨਰਲ ਦਫ਼ਤਰ ਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਪਰਾਧਿਕ ਜਾਂਚ ਦਫ਼ਤਰ ਦੇ ਜਿਹੜੇ ਸਮੇਤ ਕਈ ਏਜੰਸੀਆਂ ਸ਼ਾਮਲ ਸੀਗੀਆਂ। 7-8 ਅਮਰੀਕਾ ਦੀਆਂ ਵੱਡੀਆਂ ਏਜੰਸੀਆਂ ਇਹਨਾਂ ਦੇ ਘੁਟਾਲੇ ਦੇ ਵਿੱਚ ਸ਼ਾਮਲ ਸੀਗੀਆਂ। ਇਹਨਾਂ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੈਡੀਕੇਅਰ ਦੇ ਫਰਾਡ ਕੀਤੇ ਆ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬਿਨਾਂ ਮਰੀਜ਼ਾਂ ਨੂੰ ਜਾਣਕਾਰੀ ਦਿੱਤਿਆਂ ਨਾਟ ਫॉर ਹਿਊਮਨ ਯੂਜ਼ ਵਾਲੇ ਜਿਹੜੇ ਡੈਂਟਲ ਇੰਪਲਾਂਟ ਆ ਉਹ ਵੀ ਲਗਾਉਣ ਦੇ ਗੰਭੀਰ ਇਹਨਾਂ ਤੇ ਦੋਸ਼ ਲੱਗੇ ਆ। ਹੋਰ ਤਾਂ ਹੋਰ ਇਹਨਾਂ ਨੇ H1B ਵੀਜ਼ਾ ਮਾਮਲੇ ਦੇ ਵਿੱਚ ਵੀ ਕਈ ਫਰਾਡ ਕੀਤੇ ਆ। ਹੁਣ ਪਤਾ ਲੱਗਿਆ ਵੀ ਇਹਨਾਂ ਦੇ ਇਸ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਦੇ ਇਹ ਸਾਰਾ ਧੰਦਾ ਚੱਲ ਰਿਹਾ ਸੀ, ਇਹ ਕਲੀਨਿਕ ਖੋਲਦੇ ਸੀ, ਉੱਥੋਂ ਮੈਡੀਕੇਅਰ ਮੈਡੀਕੇਡ ਦੇ ਜਿਹੜੇ ਗਲਤ ਕਲੇਮ ਕਰਦੇ ਸੀ, ਮਿਲੀਅਨਸ ਆਫ ਡਾਲਰ ਕਲੇਮ ਕਰਕੇ ਤੇ ਬਾਅਦ ਦੇ ਵਿੱਚ ਅਗਲਾ ਕਲੀਨਿਕ ਖੋਲ ਲੈਂਦੇ ਸੀ। ਇਹਨਾਂ ਦੀ ਜਿਹੜਾ ਇਹ ਨੈਟਵਰਕ ਆ ਪੈਂਸਿਲਵੇਨੀਆ, ਨਿਊ ਜਰਸੀ, ਆਇਓਵਾ ਤੇ ਸਾਊਥ ਕੈਰੋਲਾਈਨਾ ਦੇ ਵਿੱਚ ਫੈਲਿਆ ਹੋਇਆ ਸੀਗਾ। ਜਿਹੜੇ ਜਾਂਚਕਰਤਾ ਉਹ ਇੱਥੋਂ ਤੱਕ ਹੈਰਾਨ ਰਹਿ ਗਏ ਵੀ ਇਹ ਜਿਹੜਾ ਇੰਨਾ ਘਪਲੇਬਾਜ਼ੀ ਕੀਤੀ ਇਹਨਾਂ ਨੇ, ਇੰਨਾ ਜਟਿਲ ਆ, ਇੰਨਾ ਕੰਪਲੀਕੇਟਡ ਆ ਇਸ ਘੁਟਾਲੇ ਨੂੰ ਉਜਾਗਰ ਕਰਨਾ ਕਿ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਕੰਪਨੀ ਨਾਲ ਕਲੇਮ ਕੀਤਾ ਫੇਕ ਕਿਤੋਂ ਵੀ ਪੈਸੇ ਹਾਸਲ ਕਰ ਲਏ, ਬਾਅਦ ਦੇ ਵਿੱਚ ਉਹਨੂੰ ਕਿਸੇ ਹੋਰ ਤਰੀਕੇ ਰਾਹੀਂ ਦੂਜੀ ਕੰਪਨੀ ਚ ਲਾਇਆ, ਦੂਜੀ ਕੰਪਨੀ ਚ ਲਾ ਕੇ ਉਹਨੂੰ ਕਿਸੇ ਤਰੀਕੇ ਨਾਲ ਇੰਡੀਆ ਭੇਜਿਆ, ਇੰਡੀਆ ਦੇ ਵਿੱਚੋਂ ਫਿਰ ਇੱਧਰ ਜਿਹੜਾ ਉਹ ਇਸ ਤਰ੍ਹਾਂ ਪੈਸਾ ਘੁਮਾ ਫਿਰਾ ਕੇ ਜਿਹੜਾ ਉਹਨੂੰ 8-9 ਥਾਈਂ ਘੁਮਾਉਂਦੇ ਸੀ ਪੈਸੇ ਨੂੰ। ਬਾਅਦ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਇਹਦੇ ਨਾਲ ਜੋ ਟੈਕਸ ਦਾ ਮਾਮਲਾ ਆ ਗਿਆ, IRS ਇਨਵੋਲਵ ਹੋ ਗਈ, H1B ਦਾ ਮਾਮਲਾ ਆ ਗਿਆ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸ਼ਾਮਲ ਹੋ ਗਈਆਂ, ਕਈ ਹੋਰ ਮਾਮਲੇ ਆ ਗਏ, FBI ਇਨਵੋਲਵ ਹੋ ਗਈ। ਇਸ ਤਰ੍ਹਾਂ ਮੈਡੀਕੇਅਰ ਦਾ ਜਦੋਂ ਮਾਮਲਾ ਆਇਆ ਤਾਂ ਸਿਹਤ ਨਾਲ ਜੁੜੇ ਜਿਹੜੇ ਸੰਬੰਧਿਤ ਮਹਿਕਮੇ ਸੀ, ਮਤਲਬ ਉਹ ਕਹਿੰਦੇ ਕਿ ਅਸੀਂ ਇੱਕ ਫਾਈਲ ਚੱਕਦੇ ਸੀ ਤੇ ਇੱਕ ਫਾਈਲ ਦੇ ਚੱਕਦਿਆਂ ਜਦੋਂ ਉਹਨੂੰ ਖੋਲਿਆ ਜਾਂਦਾ ਸੀ ਤਾਂ 8-9 ਜਿਹੜੀਆਂ ਡਿਪਾਰਟਮੈਂਟ ਸੀਗੀਆਂ, ਏਜੰਸੀ ਸੀਗੀਆਂ, ਆਪਣੇ ਆਪ ਸ਼ਾਮਲ ਹੋ ਜਾਂਦੀਆਂ ਸੀਗੀਆਂ। ਸੋ ਅਮਰੀਕਾ ਨੂੰ ਕਹਿੰਦੇ ਆਪਾਂ ਵਧੀਆ ਮੁਲਕ ਆ, ਇੱਥੇ ਆ ਕੇ ਆਪਾਂ ਮਿਹਨਤ ਵੀ ਕਰਦੇ ਹਾਂ ਸਾਰੇ, ਪਰ ਕੁਝ ਭਾਰਤੀ ਮੂਲ ਦੇ ਨਾਲ ਜੁੜੇ ਲੋਕ, ਖਾਸ ਕਰਕੇ ਕੁਝ ਸੂਬਿਆਂ ਦੇ ਜਾਂ ਕੁਝ ਖਾਸ ਥਾਵਾਂ ਦੇ ਜੁੜੇ ਲੋਕ ਇੱਧਰ ਆ ਕੇ ਜਿਹੜੇ ਟੈਕਸ ਪੇਅਰ ਅਮਰੀਕਨਸ ਨੇ ਉਹਨਾਂ ਦੇ ਮਿਲੀਅਨਸ ਆਫ ਡਾਲਰ ਇਸ ਤਰ੍ਹਾਂ ਹੜੱਪ ਕਰ ਜਾਂਦੇ ਨੇ ਤੇ ਬਾਅਦ ਦੇ ਵਿੱਚ ਆਪਾਂ ਕਹਿੰਦੇ ਕਿ ਜੀ ਇਹ ਖਾਸ ਭਾਈਚਾਰੇ ਨੂੰ ਜਾਂ ਖਾਸ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ। ਅਸਲ ਦੇ ਵਿੱਚ ਉਹਦੇ ਪਿੱਛੇ ਵਜ੍ਹਾ ਹੁੰਦੀ, ਉਹਦੇ ਪਿੱਛੇ ਕਈ ਹਵਾਲੇ ਹੁੰਦੇ ਆ ਜੀ।